यार मैंने तो ਇੱਕ ਮਿੰਟ ਭਾਈ ਕੀ ਹੋਇਆ ਕੀ ਹੈ ਭਾਈ ਤੁਹਾਨੂੰ ਪਤਾ ਪੈਟਰੋਲ ਦੇ ਬਾਰੇ ਕੀ ਕਹਿ ਰਿਹਾ ਕੀ ਕਹਿ ਰਿਹਾ ਕੀ ਗੁਸਤਾਖੀ ਕੀਤੀ ਪੈਟਰੋਲ ਦੀ? ਦੇਖੋ ਕੀ ਕਿਹਾ ਪੈਟਰੋਲ ਉਹ ਕਿ ਮੈਂ ਇਹ ਕਹੀ ਮੈਂ ਕਿਹਾ ਪੈਟਰੋਲ ਮਹਿੰਗਾ ਹੋ ਗਿਆ ਤਾਂ ਮੈਨੂੰ ਕੀ ਫਰਕ ਪੈਂਦਾ ਪੈਟਰੋਲ ਦੇ ਬਾਰੇ ਕਹਿ ਰਹੇ ਤੁਸੀਂ ਤਾਂ ਨਹੀਂ ਮਾਰ ਰਹੇ ਜਿਵੇਂ ਤੁਹਾਡੇ ਵਾਲਾ ਸਾਹਿਬ ਦੇ ਬਾਰੇ ਕੁਝ ਕਹਿ ਰਹੇ ਕੋਈ ਜ਼ਿਆਦਾ ਅੱਜ ਕੱਲ੍ਹ ਇੱਜ਼ਤ ਕਰਨੀ ਪੈਣੀ ਪੈਟਰੋਲ ਦੀ ਪੈਟਰੋਲ ਹੁਣ ਭਾਜੀ, ਬਾਹਰੋਂ- ਪੈਟਰੋਲ ਹੋਏਗਾ ਤਾਂ ਕਿਤੇ ਜਾਵਾਂਗੇ ਤੇ ਕਿੱਥੇ ਤੁਸੀਂ ਜਾਵਾਂਗੇ? ਨਾ ਜਾਓ ਭਾਈ ਇਹ ਕੀ ਕਹਿੰਦੇ ਆ ਸਾਈਕਲ ਲੈ ਲਓ ਤੁਸੀਂ ਹੈ ਸਾਈਕਲ ਲੈ ਲਓ ਸਾਈਕਲ ਲੈ ਲਓ ਇਹ ਸਾਈਕਲ ਦਾ ਦੌਰ ਹੈ ਯਾਰਾਂ ਨੂੰ ਵਜ੍ਹਾ ਤੇ ਪੁੱਛੋ, ਕਹਿੰਦਾ ਮੈਨੂੰ ਫਰਕ ਨਹੀਂ ਪੈਂਦਾ। ਤੈਨੂੰ ਕੋਈ ਫਰਕ ਪੈਂਦਾ? ਮੈਨੂੰ ਕੀ ਫਰਕ ਪੈਂਦਾ ਇਹਨੂੰ ਫਰਕ ਕਿੰਨੇ ਪੈਣਾ ਇਹ ਜਿਹਨੂੰ ਮਰਜ਼ੀ ਹੱਸ ਦੇ ਕੇ ਕਹਿੰਦਾ ਮੈਨੂੰ ਅੱਗੇ ਲਾ ਦੇ ਤੈਨੂੰ ਕੀ ਫਰਕ ਪੈਣਾ ਜਿਹਨੇ ਕੋਇਆ ਉਹਨੂੰ ਤਾਂ ਫਰਕ ਪੈਣਾ ਕਿ ਨਹੀਂ ਪੈਣਾ लेकिन कुछ भी हो जाए लेकिन मैनू पेट्रोल महंगा मैनू कोई फर्क नहीं पैंदा ਦੇਖੋ ਯਾਰ हुकूमत जिन्ना मर्जी महंगा कर ले ਭਾਵੇਂ 300 ਦਾ ਹੋ ਜੇ, भावे 300 का हो जाए भावे 1000 रुपये लीटर हो जाए मैनू कोई फर्क नहीं पैंदा ਓਏ ਓਏ क्योंकि अपनी मेहनत ਉਹ करनी है ਪਾਗਲ अपना- ਪਾਗਲ ਕੋਆਲ ਪਾਗਲ ਕੋਆਲ ਤੁਸੀਂ ਇਹਨਾਂ ਨੂੰ ਮਾਰੋ ਨਾ ਹਾਂਜੀ ਜ਼ਿੰਨੀ ਤੁਹਾਡਾ ਇਹਨਾਂ ਦਾ ਠੀਕ ਨਹੀਂ ਹੈ ਉਹ ਕਹਿੰਦੇ ਭਾਵੇਂ 1000 ਰੁਪਏ ਹੋ ਜਾਏ ਇਹ ਚੰਗਾ ਭਲਾ ਸੀਗਾ ਇਹਨੂੰ ਲੀਟਰ ਪਵਾਇਆ ਤਾਂ ਪਾਗਲ ਹੋ ਗਿਆ ਉਹ ਸਰ ਜਿਹੜਾ 300 ਰੁਪਇਆ ਉਹ ਵੀ ਇਸ ਵੇਲੇ 1000 ਲੱਗ ਰਿਹਾ ਹੈ। ਤੁਹਾਡੇ ਭਾਣੇ 210 ਰੁਪਏ 240 ਰੁਪਏ ਕੁਛ ਨਹੀਂ ਹੈਲੋ ਸ਼ਾਦੀशुदा 300,000 ਲੱਗ ਰਿਹਾ ਸ਼ਾਦੀशुदा ਸ਼ਾਦੀ ਹੋਈ ਹੈ ਇਹ ਗੁੰਮਸ਼ੁਦਾ ਬੇਗਮ ਵੀ ਤੁਹਾਡੀ ਕੋਈ ਮੁਲਾਜ਼ਮਤ ਕਰਦੀ ਜਨਾਬ ਸੋਸ਼ਲ ਸਿਕਿਉਰਿਟੀ ਇਹ ਦੇਖੋ ਮੇਰੀ ਗੱਲ ਆਪਣਾ ਸਰਦਾਰ ਸਾਹਿਬ ਆਗਾ ਸਾਹਿਬ ਮਹਿੰਗਾਈ ਨੇ ਇਸ ਵੇਲੇ ਵਾਕਈ ਦੁਨੀਆ ਦੇ ਉੱਤੇ ਇੱਕ ਕੀ ਹੁੰਦਾ ਉਹ ਤੂਫਾਨ ਨਹੀਂ ਚੁੱਕਿਆ ਮਹਿੰਗਾਈ ਨੇ ਤੇ ਭਾਈ ਨੇ ਤੇ ਕੋਈ ਸ਼ੱਕ ਨਹੀਂ ਕਿ ਲੱਕ ਤੋਂ ਖੁਦਾ ਦੇ ਲੋਕਾਂ ਦੇ ਬਾਲ ਉੱਡ ਗਏ ਨੇ ਮਹਿੰਗਾਈ ਦੀ ਵਜ੍ਹਾ ਤੋਂ ਹਾਂਜੀ ਗਰੀਬਾਂ ਦੇ ਲੱਕ ਟੁੱਟੇ, ਤੁਹਾਡਾ ਤੇ ਮਾਸ਼ਾਅੱਲਾ ਲੱਕ ਹੀ ਐਡਾ, ਤੁਹਾਡਾ ਕਿੱਥੋਂ ਟੁੱਟਣਾ? ਸਾਡੇ ਉਹ ਇਹੋ ਜਿਹੇ ਬੰਦੇ ਦੇ ਵਿੱਚ ਚਕਨਾ ਚੂਰ ਹੋ ਗਿਆ ਹੁਣ ਉਹਨੇ ਵੀ ਦੇਖੋ ਹੁਣ ਮੈਂ ਕਹਿੰਦਾ ਆਏ ਦਿਨ ਪੈਟਰੋਲ ਵੱਧ ਰਿਹਾ ਯਾਰ। ਯਾਰ ਪੈਟਰੋਲ ਤੇ ਇੰਜ ਵਧੀ ਜਾ ਰਿਹਾ ਜਿਸ ਤਰ੍ਹਾਂ ਇੱਕ ਬੱਚਾ ਖਰਾਬ ਆਪਣੇ ਕੰਮਾਂ ਦੇ ਵਿੱਚ ਵਧ ਰਿਹਾ ਤੇ ਤੂੰ ਤਾਂ ਕਹਿੰਦਾ ਮੈਨੂੰ ਫਰਕ ਹੀ ਨਹੀਂ ਪੈਂਦਾ ਤੇ ਹੁਣ ਇਹਦੇ ਤੇ ਤਬਸਰਾ ਕੁਛ ਵੀ ਹੋ ਜਾਏ ਲੇਕਿਨ ਮੈਂ ਗੱਲ ਕਰਾਂਗਾ ਲੇਕਿਨ ਪੈਟਰੋਲ ਮਹਿੰਗਾ ਵੀ ਹੋ ਜਾਏ ਮੈਨੂੰ ਕੋਈ ਫਰਕ ਨਹੀਂ ਪੈਗਾ ਕਿਉਂਕਿ ਮੈਂ ਆਪਣੀ ਮਿਹਨਤ ਕਰਨੀ ਹੈ ਆਪਣਾ ਖਾਣਾ ਇਹ ਉਹਦੀ ਗੱਲ ਸਹੀ ਕਿ 2 ਲੀਟਰ ਪਾ ਕੇ ਪਾਗਲ ਹੋ ਗਏ। ਮੈਂ ਤੇ ਪੈਟਰੋਲ ਪੰਪ ਤੇ ਗਿਆ ਮੈਨੂੰ ਇਹ ਵੀ ਜਿਵੇਂ ਪਤਾ ਨਹੀਂ ਇੱਥੇ ਬਰਾਤ ਆਈ ਹੈ 210 ਰੁਪਏ ਤੇਲ ਸੀ ਔਰ 240 ਯਕਦਮ ਹੋ ਗਿਆ 240 ਤਾਂ ਹੁਣ ਤੱਕ ਵੀ ਨਹੀਂ ਹੋਇਆ 240 ਤਾਂ ਹਜੇ ਵੀ ਨਹੀਂ ਹੋਇਆ 234 ਰਹਿ ਗਿਆ। 234 ਤੇ 40 ਚ ਕੀ ਫਰਕ ਹੈ 6 ਰੁਪਈਆਂ ਦਾ ਕੀ ਫਰਕ ਹੈ ਦੇਖੋ ਤੁਸੀਂ ਤੇਲ ਇਹ ਪਾਉਣਾ ਉਹ ਸਹੀ ਕਹਿ ਰਿਹਾ ਵੀ 240 ਹੋ ਗਿਆ ਅਗਰ 30 ਰੁਪਏ ਗਵਰਨਮੈਂਟ ਵਧਾ ਸਕਦੀ ਤੇ ਉਹ 7 ਕੋਲੋਂ ਨਹੀਂ ਵਧਾ ਸਕਦਾ ਇਹ ਗੱਲ ਕਿਉਂ ਨਹੀਂ ਵਧਾਉਂਦਾ ਇਹ 7 ਵਧਾਈ ਜਾਂਦਾ ਹਕੂਮਤ ਨੇ 30 ਵਧਾਤੇ ਨੇ ਮੈਂ 6 ਨਹੀਂ ਵਧਾ ਸਕਦਾ ਜਿਵੇਂ ਸਰੀਮ ਸਾਹਿਬ ਤੇਲ ਪਾਉਂਦੇ ਨੇ ਉਂਝ ਪਵਾਇਆ। ਇਹ ਕਿਵੇਂ ਪਾਉਂਦੇ ਨੇ ਇਹ ਕੰਨ ਚ ਪਾਉਂਦੇ ਨੇ ਸਰ ਜੋ ਤੇਲ ਪੈ ਰਿਹਾ ਨਾ ਸਲੀਮ ਸਾਹਿਬ ਜਿੰਨਾ ਆਪਣੀ ਗੱਡੀ 'ਚ ਮਾਸ਼ਾਅੱਲਾ ਤੇਲ ਪਾਉਂਦੇ ਨਾ ਹਾਂਜੀ ਇਹ ਸਾਲ 'ਚ ਨਹੀਂ ਪਾਉਂਦਾ ਇਹ ਪੂਰੇ ਮਹੀਨੇ ਦਾ ਉਹਨਾਂ ਰਾਸ਼ਨ ਨਹੀਂ ਪਕਾਉਂਦਾ ਇਹ ਜੋ ਇੰਨਾ ਮਹਿੰਗਾ ਹੈ ਉਹਨਾਂ ਨੇ ਜਿਹੜੀ ਇhtiyat ਕੀਤੀ ਉਹ ਹਰ ਬੰਦੇ ਨੂੰ ਇhtiyat ਕਰਨੀ ਚਾਹੀਦੀ ਹਾਂ ਇਹ ਕਿਵੇਂ ਜੀ ਇਹ ਜਦੋਂ ਤੇਲ ਪੈ ਰਿਹਾ ਜਦੋਂ ਨੋਜ਼ਲ ਬਾਹਰ ਨਿਕਲਦੀ ਹੈ ਇਹ ਫਿਰ ਸਰਪੰਚ ਨਾਲ ਪਹਿਲੇ ਨੋਜ਼ਲ ਸਾਫ਼ ਕਰਕੇ ਫਿਰ ਉਹ ਵੀ ਪੈਟਰੋਲ ਟੈਂਕ 'ਚ ਨਿਚੋੜਦੇ ਲੇਕਿਨ ਦੇਖੋ ਜੀ ਕਤਰੇ ਕਤਰੇ ਨਾਲ ਹੀ ਫਿਰ ਕਤਰੇ ਟੈਂਕੀ ਕਤਰੇ ਫੁੱਲ ਨਾਲ ਹੁੰਦੀ ਹੈ। ਹਾਂ ਦਰਿਆ ਬਣਦਾ ਹੈ ਨਹੀਂ ਟੈਂਕੀ ਫੁੱਲ ਹੁੰਦੀ ਹੈ ਲੇਕਿਨ ਇਸ ਵੇਲੇ ਦਰਿਆ ਖੁਸ਼ਕ ਨਹੀਂ ਔਰ ਇੱਕ ਤੁਸੀਂ ਇhtiyat ਹੋਰ ਦੱਸੀ ਵੀ ਜਦੋਂ ਪੈਟਰੋਲ ਪੈਂਦਾ ਹੋਵੇ ਤੁਸੀਂ ਯੂਨਿਟਾਂ ਨਹੀਂ ਦੇਖਣਾ ਔਰ ਨਹੀਂ ਯੂਨਿਟ ਵਾਲੇ ਨੂੰ ਵੇਖਣਾ ਔਰ ਦੂਸਰਾ ਕਿ ਆਟ ਫੇਲ ਹੋ ਸਕਦਾ ਇੱਕ ਬਾਬਾ ਜੀ ਨੇ ਜਿਹੜੇ ਕਹਿੰਦੇ ਤਵੀਜ਼ ਦੇ ਰਹੇ ਨੇ, ਕਹਿੰਦੇ ਜੋ ਤੁਸੀਂ ਔਰ ਮੋਟਰਸਾਈਕਲ ਦੀ ਟੈਂਕੀ ਦੀ ਜਾਂ ਗੱਡੀ ਦੀ ਟੈਂਕੀ ਤੇ ਪਾ ਦਿਓ ਤੁਹਾਡੀ ਟੈਂਕੀ ਕਦੀ ਖਤਮ ਹੀ ਨਹੀਂ ਹੋਈ। ਆ ਬਾਬਾ ਜੀ ਕੋਲ ਲਿਆ ਉਹ ਵੀ ਫਿਰ ਮੈਂ ਆਪਣੀ ਟੈਂਕੀ ਨਾਲ ਬੰਨੇ ਮੇਰੀ ਟੈਂਕੀ ਸੁੱਕ ਗਈ ਇੰਨੀ ਕੁ ਹੋ ਗਈ ਇੰਨੀ ਹੋਰ ਬਾਬੇ ਨੇ ਤੈਨੂੰ ਸੋਕੜੇ ਵਾਲਾ ਤਵੀਜ਼ ਦਿੱਤਾ ਹੁਣ। ਨਹੀਂ ਯਾਰ ਜਿਹੜਾ ਤੇਲ ਹੈ ਨਾ ਸਸਤਾ ਨਹੀਂ ਇਹ ਕੋਈ ਟੈਕਨੋਲੋਜੀ ਨਵੀਂ ਆਉਣੀ ਅੱਛਾ, ਚਾਹੀਦੀ ਤੁਸੀਂ ਹੈ ਇਸ ਤਾਂ ਤਰ੍ਹਾਂ ਤੇਲ ਕਰੋ। ਤੋਂ ਤੇ ਜਾਨ ਛੁੱਟੇ ਨਹੀਂ ਤੁਸੀਂ ਐਸਾ ਕਰੋ ਤੁਸੀਂ ਇਹਦੇ 'ਚ ਸਰੋਂ ਨਾ ਪਾ ਕੇ ਦੇਖੋ ਚੱਲਦੀ ਹੈ ਸਰੋਂ ਦਾ ਉਹਨੂੰ ਖੁਸ਼ਕੀ ਹੋਈ ਆ ਜਾਂ ਮਤਲਬ ਉਹਦੇ ਮਿਹਦੇ ਦੇ ਵਿੱਚ ਗਰਮੀ ਆ ਭਾਜੀ ਮੋਟਰਸਾਈਕਲ ਨੂੰ ਤਾਂ ਖੁਸ਼ਕੀ ਨਹੀਂ ਹੋਈ ਉਹਦੇ ਮਾਲਕ ਨੂੰ ਜ਼ਰੂਰ ਹੋਈ। ਹੁਣ ਤੇ ਭਾਜੀ ਕੋ ਕਹਿੰਦਾ ਨਾ ਕਿ ਭਾਜੀ 2 ਮਿੰਟ ਲਈ ਸਾਨੂੰ ਮੋਟਰਸਾਈਕਲ ਦੇਣਾ ਉਹ ਬੰਦਾ ਲੰਮਾ ਪੈ ਜਾਂਦਾ ਕਹਿੰਦਾ ਭਾਜੀ ਆ ਵੇਖੋ ਇਹ ਲੋ 20 ਰੁਪਏ ਰਕਸ਼ੇ ਤੇ ਬਹਿ ਜਾ ਮੈਂ ਨਹੀਂ ਨਹੀਂ ਜੀ ਹੁਣ ਤੋਂ ਗੱਲ ਮੁੱਕ ਗਈ ਉਹ ਨਹੀਂ ਜੀ ਉਹ 20 ਰੁਪਏ ਵਾਲਾ ਵੀ ਦੌਰ ਖਤਮ ਹੋ ਗਿਆ ਵੀ ਆਲਾ 20 ਰੁਪਏ ਚੱਲ ਜਾ ਯਾਰ ਮੈਂ ਮੋਟਰਸਾਈਕਲ ਨਹੀਂ ਭਾਈ ਦੇਣਾ ਜਾਨ ਅਸੀਂ ਤੇ ਦੇਖੋ ਨਾ ਚਿੰਚੀ ਤੇ ਆਈਦਾ ਚਿੰਚੀ ਤੇ ਜਾਈਦਾ ਅਸੀਂ ਗੱਡੀ ਰੱਖੀ ਨਹੀਂ ਦੇਖੋ ਜੀ ਫਿਰ ਚਿੰਚੀ ਵੀ ਤੇ ਨਹੀਂ ਨਾ ਅਗਲੇ ਨੇ ਰੱਖਿਆ ਜਿੱਥੇ ਤੂੰ ਬੈਠ ਇੱਕ ਦਿਨ ਉਹਨੇ ਚਿੰਚੀ ਦੇ ਪਿੱਛੇ ਪੈਰ ਰੱਖਿਆ ਡਰਾਈਵਰ ਉੱਡ ਕੇ ਪਿਛਲੀ ਕੰਧ ਨਾਲ ਵੱਜਿਆ ਤੁਸੀਂ ਚਿੰਚੀ ਤੇ ਨੂੰ ਉਹਦੀ ਗਲਤੀ ਹੈ ਤੇ ਫਿਰ ਵੀ ਬੋਲਾ ਚਿੰਚੀ ਤੇ ਚਿੰਚੀ ਬਹਿੰਦਾ ਤੇ ਫਿਰ ਭੈੜਾ ਲੱਗਦਾ ਨਾ ਨਹੀਂ ਦੇਖੋ ਜਿਹੜੇ ਲੋਕ ਵਿਚਾਰੇ ਸਵੇਰ ਮੋਟਰਸਾਈਕਲਾਂ ਦੇ ਕੰਮਾਂ ਕਾਰਾਂ ਤੇ ਜਾਣਾ ਲਾਹੌਰ ਬਹੁਤ ਵੱਡਾ ਧਰਮ ਹੈ ਤੇ ਉਹ ਜਾਣਾ ਹੁੰਦਾ ਉਹ ਕਿਸ ਤਰ੍ਹਾਂ ਸਰਵਾਈਵ ਕਰਦੇ ਲੇਕਿਨ ਇਹ ਪੈਟਰੋਲ ਮਹਿੰਗੇ ਹੁੰਦੇ ਸਿਰਫ ਇੱਕ ਫਾਇਦਾ ਹੋਇਆ ਉਹ ਕੀ ਟ੍ਰੈਫਿਕ ਘੱਟ ਹਾਂ ਕਾਫੀ ਲੋਕ ਪੈਦਲ ਹੋ ਗਏ ਜਿਹੜੇ ਫਜ਼ੂਲ ਭੁੰਡੀ ਕਰਦੇ ਸੀ ਮੋਟਰਸਾਈਕਲਾਂ ਤੇ ਬਹਿ ਕੇ ਲੇਕਿਨ ਇਹਦੇ ਨਾਲ ਨੁਕਸਾਨ ਵੀ ਤੇ ਹੋਇਆ ਨਾ ਜੀ ਨਹੀਂ ਦੇਖੋ ਆਗਾ ਸਾਹਿਬ ਜਿਹੜੇ ਲੋਕ ਪੈਦਲ ਜਾ ਰਹੇ ਨੇ ਉਹ ਸੋਚਦੇ ਦੂਸਰੇ ਦੀ ਗੱਡੀ 'ਚ ਵੱਜ ਜਾਂਦੇ ਨਹੀਂ ਦੇਖੋ ਜਿਨ੍ਹਾਂ ਕੋਲ ਹੈ ਪਜਾਰੋ ਪਰਾਡੋ ਗੱਡੀਆਂ ਵੱਡੀਆਂ ਨੇ ਉਹਨਾਂ ਨੂੰ ਕੀ ਫਰਕ ਪੈਣਾ ਉਹ ਤਾਂ ਜਾ ਕੇ ਹੁਣ ਵੀ ਕਹਿੰਦੇ ਜੀ ਟੈਂਕੀ ਫੁੱਲ ਕਰ ਦਿਓ ਇਹ ਜਿਹੜੇ ਜਾਂਦੇ ਨਾ ਵਿਚਾਰੇ ਕੰਮਾਂ ਕਾਰਾਂ ਤੇ ਜਿਹਦੀ ਮਜ਼ਦੂਰੀ 1000 ਰੁਪਏ ਦਿਹਾੜੀ ਹੈ ਬਿਲਕੁਲ ਸਹੀ ਤੇ 240 ਰੁਪਏ ਦੇ ਪੈਟਰੋਲ ਦੇ ਦੇਗਾ ਨਾ ਕਿਤੇ ਇੱਕ ਜਗ੍ਹਾ ਤੇ ਉਹ ਸਰ ਲੀਟਰ ਦੇ ਵਿੱਚ ਕਿੰਨਾ ਕੁ ਫਿਰ ਲੈਗਾ ਉਹ ਵਿਚਾਰਾ ਆਹ ਹੋਈ ਉਹ ਸਰ ਮੈਂ ਕਹਿੰਦਾ ਕਿ ਇਹ ਜਿਹੜੀ ਔਰੇਂਜ ਟ੍ਰੇਨ ਹੈ ਇਹ ਯੂਜ਼ ਕਰਨੀ ਚਾਹੀਦੀ ਹੈ ਹਾਂ ਮੈਟਰੋ ਯੂਜ਼ ਕਰਨੀ ਚਾਹੀਦੀ ਹੈ ਸਹੀ। ਚਿੰਚੀ ਯੂਜ਼ ਕਰਨਾ ਚਾਹੀਦਾ
ਜੇ ਅਗਰ ਕਿਤੇ ਮਹੱਲੇ ਮੁਹੱਲੇ 'ਚ ਫਿਰਨਾ ਤਾਂ ਸਾਈਕਲ। ਉਹ ਸਰ ਹੁਣ ਜਿਹੜੀ ਮੈਟਰੋ ਆ ਉਹ ਬੂਹੇ ਅੱਗੇ ਤੋਂ ਨਹੀਂ ਲੈ ਕੇ ਜਾਂਦੀ, ਇੱਕ ਬੰਦੇ ਕੋ ਤੁਰਿਆ ਨਹੀਂ ਜਾਂਦਾ, ਉਹਨੂੰ ਭਾਗ ਲੈ ਜਾਣਾ। ਉਹਦੀ ਖੁਆਇਸ਼ ਹੈ ਕਿ ਔਰੇਂਜ ਟ੍ਰੇਨ ਦੇ ਬੂਹੇ ਤੱਕ ਯਾਨੀ ਕਿ ਹਾਂ। ਔਰੇਂਜ ਟ੍ਰੇਨ ਤੇਰੇ ਘਰ ਹੀ ਵੜ ਜਾਵੇ। ਉਹਦੀ ਸੋਚ ਇਹ ਹੈ ਕਿ ਔਰੇਂਜ ਟ੍ਰੇਨ ਜਿੰਨੇ ਬੰਦੇ ਨਾ ਉਹ ਮੇਰੇ ਘਰ ਲਾ ਜਾਣ। ਮੈਂ ਲੈਂਟਰ ਪਾਉਂਦੇ ਆ, ਫਿਰ ਉਹੀ ਗੱਲ। ਹੁਣ ਲੋਕ ਸਵੇਰੇ ਨਿਕਲਦੇ ਨੇ ਔਰੇਂਜ ਟ੍ਰੇਨ ਤੇ ਮੋਟਰਸਾਈਕਲ ਲਾਉਂਦੇ, ਉੱਥੋਂ ਵਿੱਚ ਪੈਂਦੇ ਆਪਣਾ ਕੰਮ ਕਰਕੇ ਸ਼ਾਮੀ ਨੂੰ ਸਹੀ ਹੈ ਸਹੀ। ਪੂਰੀ ਦੁਨੀਆ ਤੇ ਇੰਜ ਯੂਰਪ ਪਹਿਲੇ- ਯੂਰਪ 'ਚ ਵੀ ਇੰਜ ਇੰਡੀਆ 'ਚ ਵੀ ਪੂਰਾ ਟ੍ਰੇਨ ਤੇ ਸਾਰਾ ਚੱਲ ਰਿਹਾ ਮੁੰਬਈ 'ਚ। ਲੇਕਿਨ ਪਹਿਲੇ ਮੋਟਰਸਾਈਕਲ ਸਾਈਕਲ ਲੱਗਦਾ ਸੀ, ਹੁਣ ਮੋਟਰਸਾਈਕਲ ਜਿਹੜਾ ਨਾ ਸਾਨੂੰ ਕਾਰ ਨਜ਼ਰ ਆਉਂਦੀ ਹੈ ਵੀ ਇਹਦੇ ਵਿੱਚ ਘੱਟ ਤੋਂ ਘੱਟ ਤੇਲ ਵੀ ਜਿਹੜਾ ਨਾ ਉਹ ਕਾਰ ਕਿੰਨੀ ਕੀਮਤ ਦਾ ਪੈਣਾ। ਦੇਖੋ ਇਹ ਵਿਚਾਰਾ ਕਿੰਨਾ ਕੋਲੇ ਤੇਲ ਪਵਾ ਲੇਗਾ ਜਿਹਨੇ ਅੱਜ ਤੱਕ ਕਿੱਕ ਦਾ ਰਬੜ ਨਹੀਂ ਪਵਾਇਆ। ਜਿਹੜੀ ਗੱਲ ਹੈ ਵੀ ਇਹ ਕਿੰਨਾ ਜਦੋਂ ਮੋਟਰਸਾਈਕਲ ਦਿੱਤਾ ਸੀ ਪੈਟਰੋਲ ਨਾਲ, ਵੈਸੇ ਭਾਜੀ ਬਹੁਤ ਮਹਿੰਗਾ ਹੋ ਗਿਆ। ਬਹੁਤ ਮਹਿੰਗਾ ਹੋ ਗਿਆ ਹੁਣੇ ਪੈਟਰੋਲ। ਤਾਂ ਬਿਨਾਂ ਜਿੰਨਾ ਮਰਜ਼ੀ ਮਹਿੰਗਾ ਹੋ ਲੇਕਿਨ ਜਿੰਨਾ ਮਰਜ਼ੀ ਮਹਿੰਗਾ ਹੋ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੈਨੂੰ ਕੀ ਫਰਕ ਪੈਣਾ? ਉਹ ਇਹਨੂੰ ਮਾਰੋ, ਇਹਨੂੰ ਕੋਈ ਫਰਕ ਨਹੀਂ ਪੈਂਦਾ। ਨਾ, ਨਾ, ਉਹ ਮੈਨੂੰ ਨਾ ਮਾਰੋ, ਉਸ ਪੈਟਰੋਲ ਪੰਪ ਦੇ ਰੇਟ ਨੂੰ ਮਾਰੋ। ਭਾਜੀ ਇਹਦੀ ਗੱਲ ਤੇ ਨਾ ਜਾਣਾ, ਤੇ ਪੈਟਰੋਲ ਪਵਾਉਣਾ ਹੀ ਪੈਣਾ। ਨਾ ਯਾਰ ਨਾ। ਅੱਜ ਸਵੇਰੇ 6 ਲੀਟਰ ਵਿੱਚ ਪਵਾਇਆ, ਇਹਨੇ ਭੁੜਕ ਕੇ ਮੁਕਾ ਲਿਆ। ਕੀ ਕਰਾਂ ਮੈਂ, ਪੈਟਰੋਲ ਜੋ ਹੈ ਪੈਟਰੋਲ ਤਾਂ ਮੈਨੂੰ ਇਸ ਤਰ੍ਹਾਂ ਜਿਵੇਂ ਮੈਂ ਉਹਦੇ ਕੋਲ ਬਹੁਤ ਡਰਨਾ। विनोद, जो आपने देखा हमारे अपने ऐसे अपनी रिकॉर्डिंग के दौरान एक छोटा सा चंक किया, यकीनन आपको पसंद आएगा, क्योंकि मेरी अपने व्यूवर्स से रिक्वेस्ट है कि सरदार कमाल साहब के इस चैनल को लाइक कीजिए, सब्सक्राइब कीजिए, शेयर कीजिए। चैनल का नाम है सरदार कमाल ऑफिशियल चैनल। और- इसको देखें और मजे मजे की वीडियो देखें। और टल्ली का बटन तेरा नहीं जरूर बनता, टल्ली हुंदी नहीं, केड़ी टल्ली हुंदी? नहीं, वो टल्ली दबाइए। ओ यार टल्ली होंगी बेल पहले। आइकॉन, बेल ये आइकॉन, बेल आइकॉन। वो टल्ली कहते थे यार। ਉਹ ਫਿਰ 6 ਮਹੀਨੇ ਨੂੰ ਯਾਦ ਕਰਵਾਉਣਾ ਪੈਣਾ ਬੈਲ ਆਈਕਨ। बेल बेल आइकॉन। बेल आइकॉन। Datcom, हाँ Datcom। टेटकॉम टल्ली।